ਅਗਲੀ ਗੱਲ ਕਰੀਏ ਰਾਹਤ ਵਾਲੇ ਚੈੱਕਾਂ ਦੀ। ਹੁਣ ਆਈਟੀ ਸੈੱਲ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ, ਉਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਲੋਕਾਂ ਨੂੰ ਦੱਸ ਦਈਏ ਵੀ ਇੰਨੀ ਰਾਹਤ ਦੇਤੀ, ਸਭ ਤੋਂ ਵੱਧ ਸਭ ਤੋਂ ਪਹਿਲਾਂ ਜ਼ੋਰ ਲੱਗਿਆ ਪਿਆ ਉਹਨਾਂ ਦਾ। ਪਰ ਕਹਿੰਦੇ ਰਾਹਤ ਵਾਲੇ ਚੈੱਕਾਂ ਦੇ ਨਾਲੋਂ ਤਾਂ ਮਾਨ ਸਾਹਿਬ ਦੀਆਂ ਫੋਟੋਆਂ ਦੀ ਵੱਧ ਚਰਚਾ ਹੋ ਗਈ ਜੀ। ਪ੍ਰਵੀਨ ਜੀ, ਜਦੋਂ ਕਰੋਨਾ ਕਾਲ ਸੀ ਨਾ ਜੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਲੱਗੀਆਂ ਸੀ ਕਰੋਨਾ ਟੀਕੇ ਵਾਲੇ ਸਰਟੀਫਿਕੇਟ। ਹਾਂਜੀ ਹਾਂਜੀ, ਬਿਲਕੁਲ। ਤੇ ਤਦ ਬਹੁਤ ਸਵਾਲ ਖੜਾ ਹੋਇਆ ਸੀਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਜਿਹੜੇ ਕਰੋਨਾ ਕਰਕੇ ਮਰੇ ਨੇ ਉਹਨਾਂ ਦੇ ਡੈਥ ਸਰਟੀਫਿਕੇਟਾਂ ਦੀ ਫੋਟੋ ਲਵਾ ਲਓ। ਜੇ ਤੁਸੀਂ ਇਹ ਟੀਕੇ ਲਵਾ ਕੇ ਦਮ ਭਰ ਰਹੇ ਹੋ ਕਿ ਮੈਂ ਤੁਹਾਨੂੰ ਬਚਾ ਰਿਹਾ ਜੀ ਜੀ, ਤਾਂ ਫਿਰ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਲਈ ਵੀ ਜ਼ਿੰਮੇਵਾਰੀ ਲੈ ਲਓ ਨਾ ਕਿ ਮੇਰੀ ਸਰਕਾਰ ਦੇ ਵਿੱਚ ਮੈਂ ਜ਼ਿੰਮੇਵਾਰ ਹਾਂ, ਮੈਂ ਤੁਹਾਨੂੰ ਬਿਲਕੁਲ ਬਿਲਕੁਲ, ਕਿਉਂ ਨਹੀਂ ਬਣਦੀ। ਤੇ ਇਸ ਲਈ ਇਹ ਜਦੋਂ ਫੋਟੋ ਕਲਚਰ ਅੱਗੇ ਵੱਧਦਾ ਤਾਂ ਕਈ ਸਵਾਲ ਨਾਲ ਲੈ ਕੇ ਆਉਂਦਾ। ਸਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਉਹ ਵਿਅਕਤੀ ਹੈ ਜਿਹਨੇ ਸਭ ਤੋਂ ਵੱਧ ਉੱਚੀ ਆਵਾਜ਼ ਦੇ ਵਿੱਚ ਵੱਡੀਆਂ ਸਟੇਜਾਂ ਤੋਂ ਲੱਖਾਂ ਦੇ ਇਕੱਠਾਂ ਦੇ ਵਿੱਚੋਂ ਇਸ ਫੋਟੋ ਕਲਚਰ ਦਾ ਵਿਰੋਧ ਕੀਤਾ। ਜਨਤਕ ਪਈਆਂ ਨੇ ਉਹ ਗੱਲਾਂ ਕਿ ਆਹ ਦੇਖ ਲਓ ਜੀ, ਇਹ ਤਾਂ ਹੁਣ ਜਿਹੜੀ ਬੇਲ ਦਿਆ ਕਰਨਗੇ ਬੀਬੀਆਂ ਨੂੰ, ਪਿੰਡਾਂ ਨੂੰ, ਗੁਰੂ ਘਰਾਂ ਨੂੰ, ਧਾਰਮਿਕ ਸਥਾਨਾਂ ਨੂੰ, ਭਾਂਡਿਆਂ ਵਾਲੀਆਂ, ਉਹਦੇ ਤੇ ਵੀ ਫੋਟੋਆਂ ਲਾਉਣਗੇ ਜੀ। ਇਹ ਤਾਂ ਜੀ ਸਾਈਕਲ ਦੀ ਚੈਨ ਤੇ ਵੀ ਫੋਟੋ ਲਾਈ ਫਿਰਦੇ ਨੇ ਜੀ, ਟੋਕਰੀ ਤੇ ਵੀ ਫੋਟੋ ਲਾਈ ਫਿਰਦੇ ਨੇ ਜੀ ਬਾਦਲ ਤਾਂ। ਇਹ ਤਾਂ ਜੀ ਐਂਬੂਲੈਂਸਾਂ ਤੇ ਵੀ ਕੈਪਟਨ ਦੀ ਫੋਟੋ ਹੈ ਜੀ, ਇਹ ਤਾਂ ਕਰੋਨਾ ਕਿੱਟਾਂ ਦੀ ਫੋਟੋ ਲਾ ਲਈ ਜੀ, ਦੇਖ ਲਓ ਜੀ ਫੋਟੋ ਫੋਬੀਆ ਹੋ ਗਿਆ। ਜਦੋਂ ਆਪ ਆਏ ਜੀ, ਮਤਲਬ ਕੋਈ ਗਲੀ ਨਹੀਂ ਛੱਡੀ, ਕੋਈ ਮਹੱਲਾ ਨਹੀਂ ਛੱਡਿਆ, ਕੋਈ ਖੰਭਾ ਨਹੀਂ ਛੱਡਿਆ, ਕੋਈ ਫੱਟਾ ਨਹੀਂ ਛੱਡਿਆ, ਕੋਈ ਕੰਧ ਨਹੀਂ ਛੱਡੀ ਜਿੱਥੇ ਫੋਟੋਆਂ ਨਾ ਟੰਗੀਆਂ ਹੋਣ ਜੀ। ਹੋਰ ਛੱਡੋ ਰੁਜ਼ਗਾਰ ਮੇਲੇ ਪ੍ਰਾਈਵੇਟ ਨੇ ਕਿ ਸਰਕਾਰੀ ਨੇ, ਕਿਸੇ ਨੂੰ ਨਿਯੁਕਤੀ ਪੱਤਰ ਦੇਣਾ, ਨੌਕਰੀ ਦੇਣੀ ਹੈ ਜਾਂ ਨਹੀਂ ਦੇਣੀ ਹੈ ਪਤਾ ਨਹੀਂ, ਨਵੀਂ ਨੌਕਰੀ ਇੱਕ ਪੈਦਾ ਨਹੀਂ ਕੀਤੀ, ਖਾਲੀ ਥਾਵਾਂ ਭਰੀ ਜਾਂਦੇ ਨੇ, ਜਾਂ ਜਿਹੜੇ ਨੌਕਰੀ ਤੇ ਕੰਮ ਕਰਦੇ ਬੰਦਿਆਂ ਦੀ ਕਿਤੇ ਡੈਥ ਹੁੰਦੀ ਹੈ ਜਾਂ ਕਿਸੇ ਹੋਰ ਹਾਦਸੇ 'ਚ ਡੈਥ ਹੁੰਦੀ ਹੈ, ਉਹਦੇ ਰਾਹਤ ਵਜੋਂ ਜਿਹੜੀ ਮਤਲਬ ਰੁਜ਼ਗਾਰ ਮਿਲਦਾ ਉਹ ਉਹਨਾਂ ਦੇ ਉੱਤੇ ਵੀ ਫੋਟੋਆਂ। ਹੁਣ ਤਾਂ ਜਮਾ ਹੀ ਸ਼ਰਮ ਲਾ ਪਈ। ਹੜ੍ਹ ਪੀੜਤਾਂ ਦੀ ਮਦਦ ਕਰਨ ਗਏ ਹੋ ਕਿ ਆਪਣਾ ਫੋਟੋ ਪ੍ਰਚਾਰ ਕਰਨ ਗਏ ਹੋ? ਬਿਲਕੁਲ। ਤੁਸੀਂ ਰਾਹਤ ਰਾਸ਼ੀ ਦੇ ਰਹੇ ਹੋ, ਮੁਆਵਜ਼ਾ ਵੀ ਨਹੀਂ ਦੇ ਰਹੇ। ਮੁਆਵਜ਼ਾ ਹੁੰਦਾ ਕਿ ਜਿੰਨਾ ਨੁਕਸਾਨ ਓਨੀ ਭਰਪਾਈ ਜੀ। ਤੁਸੀਂ ਊਂਠ ਦੇ ਮੂੰਹ 'ਚ ਜੀਰੇ ਜਿੰਨਾ ਕੰਮ ਨਹੀਂ ਕਰ ਰਹੇ, ਉਹ ਤੋਂ ਵੀ ਘੱਟ ਕਰ ਰਹੇ ਹੋ ਤੇ ਦਿਖਾ ਰਹੇ ਹੋ ਕਿ ਸਾਰਾ ਕੁਝ ਮੈਂ ਹੀ ਕਰ ਰਿਹਾ। 5 ਕਰੋੜ 70 ਲੱਖ ਰੁਪਈਆ ਕਹਿੰਦੇ ਜੀ ਅਸੀਂ ਅਜਨਾਲਾ ਦੇ 52 ਪਿੰਡਾਂ ਨੂੰ ਵੰਡਣਾ ਹੈ। ਠੀਕ ਹੈ ਜੀ। ਮਤਲਬ 52 ਪਿੰਡਾਂ ਨੂੰ ਜੇ 5 ਕਰੋੜ ਦੇਣਾ ਤਾਂ ਹਿਸਾਬ ਲਾ ਲਓ ਕਿੰਨਾ ਕਿੰਨਾ ਕਾਉਣਾ ਕਿਹਦੇ। ਸਹੀ ਹੈ। ਤੇ ਜੀ ਕਹਿੰਦੇ ਇਹਦੇ ਵਿੱਚ ਮਕਾਨ ਢਹਿ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਖੇਤੀ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਪਿੰਡਾਂ ਦੇ ਵਿਕਾਸ ਵਾਲੇ ਵੀ ਚੈੱਕ ਨੇ, ਇਹਦੇ ਵਿੱਚ ਕਿਤਾਬਾਂ ਖਰੀਦ ਲਏ ਉਹਦੇ ਵੀ ਚੈੱਕ ਨੇ, ਸਾਰਾ ਕੁਝ ਇਹਦੇ ਵਿੱਚ ਹੈ। ਪਰ ਉਹਦੇ ਨਾਲੋਂ ਵੱਧ ਚਰਚਾ ਇਹ ਹੋਈ ਕਿ ਮੁੱਖ ਮੰਤਰੀ ਸਾਹਿਬ ਜਿਹਨੂੰ ਵੀ ਚੈੱਕ ਫੜਾਉਂਦੇ ਸੀ, ਚੈੱਕ ਦੇ ਉੱਪਰ ਇੱਕ ਲਿਫਾਫੇ ਜਿਹੇ ਵਾਲੇ ਉੱਪਰ ਮੁੱਖ ਮੰਤਰੀ ਸਾਹਿਬ ਦੀ ਆਪਣੀ ਫੋਟੋ ਸੀ। ਇੱਥੇ ਵੀ ਸ਼ਰਮ ਨਾ ਆਈ ਫੋਟੋ ਲਾਉਂਦਿਆਂ ਨੂੰ। ਤੇ ਫਿਰ ਜਿਨ੍ਹਾਂ ਦੀਆਂ ਮੈਸਾਂ ਹੜੀਆਂ, ਜਿਨ੍ਹਾਂ ਦੇ ਪਸ਼ੂ ਧਨ ਹੜਿਆ, ਜਿਨ੍ਹਾਂ ਦਾ ਘਰ ਹੜਿਆ, ਜਿਨ੍ਹਾਂ ਦੀ ਫਸਲ ਹੜੀ, ਉਹਦੇ ਲਈ ਵੀ ਫਿਰ ਸਰਟੀਫਿਕੇਟ ਬਣਵਾ ਲਓ, ਉਹਦੇ ਲਈ ਵੀ ਫੋਟੋ ਬਣਵਾ ਲਓ ਕਿ ਵੀ ਫੋਟੋਆਂ ਲਾ ਕੇ ਕਿ ਅਸੀਂ ਜ਼ਿੰਮੇਵਾਰ ਹਾਂ ਇਹਦੇ ਲਈ। ਸਹੀ ਹੈ। ਮਤਲਬ ਇਹ ਬੇਸ਼ਰਮੀ ਦੀ ਹੱਦ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਖੁਦ ਨੂੰ ਯਾਦ ਨਹੀਂ ਆਉਂਦਾ, ਜਦੋਂ ਤੁਹਾਨੂੰ ਸਾਨੂੰ ਇਹ ਫੋਟੋ ਦੇਖ ਕੇ ਯਾਦ ਆਉਂਦਾ ਹੈ ਕਿ ਆਪਾਂ ਕਹਿੰਦੇ ਕੀ ਸੀ, ਕਰਦੇ ਕੀ ਆ, ਤਾਂ ਆਪ ਨੂੰ ਵੀ ਯਾਦ ਤਾਂ ਆਉਂਦਾ ਹੋਊਗਾ। ਫਿਰ ਆਪਣੀ ਬੇਸ਼ਰਮੀ ਤੇ ਸ਼ਰਮ ਵੀ ਨਹੀਂ ਆਉਂਦੀ। ਜੀ ਸਹੀ ਹੈ, ਬਿਲਕੁਲ। ਤੋ ਇਹ ਇੱਕ ਵਾਰ ਬੇਸ਼ੱਕ ਦਿਆ ਜੀ ਤੁਸੀਂ, ਅਸੀਂ ਇੰਨਾ ਦੇਣਾ, ਤੇ ਪਰ ਕੱਲ ਕੈਬਨਿਟ ਦੀ ਬੈਠਕ ਕੀਤੀ ਤੇ ਕੈਬਨਿਟ ਦੀ ਬੈਠਕ ਫੈਸਲਾ ਕੀ ਕੀਤਾ? ਸਭ ਤੋਂ ਪਹਿਲਾ ਮੁੱਖ ਫੈਸਲਾ ਜੀ, ਅਸੀਂ ਜੀ ਹੁਣ ਸੁਸਾਇਟੀਆਂ ਨੂੰ ਕਹਿੰਦੇ ਆ ਜੀ ਉੱਚੇ ਫਲੈਟ ਬਣਾ ਲਓ, ਅਸੀਂ ਪਾਸ ਕਰਤਾ ਜੀ। ਆਹ ਜਿਹੜੇ ਮੈਗਾ ਪ੍ਰੋਜੈਕਟ ਹੈ ਜੀ, ਅਸੀਂ ਉਹਨਾਂ ਨੂੰ ਕਹਿੰਦੇ ਆ ਜੀ ਜੇ ਦੁਬਾਰਾ ਜ਼ਮੀਨ ਨਾਲ ਜੋੜਨੀ ਹੈ ਕੋਈ ਤਾਂ ਇੰਨੀ ਫੀਸ ਲੱਗੂਗੀ ਜੀ, ਇੰਨੇ ਏਕੜ ਤੋਂ ਘੱਟ ਨਹੀਂ ਜੋੜਨ ਦਿਆਂਗੇ। ਆਹ ਚੱਕੋ ਜੀ, ਅਸੀਂ ਰੇਤ ਦੇ ਟੈਂਡਰ ਕਰਤੇ, ਹੁਣ ਅਸੀਂ ਦਰਿਆਵਾਂ 'ਚ ਰੇਤ ਚੱਕ ਦਾਂਗੇ ਤਾਂ ਕਿ ਹੜ੍ਹ ਦੁਬਾਰਾ ਨਾ ਆਵੇ। ਤਿੰਨੋਂ ਕੰਮਾਂ ਨੂੰ ਕੜੀ 'ਚ ਰੱਖ ਕੇ ਦੇਖਿਓ, ਇਹ ਸਰਕਾਰ ਦੇ ਨਾਲ ਨਿੱਜੀ ਪੈਸਾ ਕਮਾਉਣ ਦੀਆਂ ਯੋਜਨਾਵਾਂ ਨੇ। ਜੀ ਸਹੀ ਹੈ, ਬਿਲਕੁਲ। ਰੇਤ, ਹਾਊਸਿੰਗ, ਮੈਗਾ ਹਾਊਸਿੰਗ ਪ੍ਰੋਜੈਕਟ, ਇਹ ਸਾਰੇ। ਸੋ ਧਿਆਨ ਕਿੱਥੇ? ਆਪਾਂ ਲਗਾਤਾਰ ਪਿਛਲੇ 1 ਮਹੀਨੇ ਤੋਂ ਗੱਲ ਕਰਦੇ ਹਾਂ ਕਿ ਕੋਈ ਵੀ ਫੈਸਲਾ ਲੈਂਦੇ ਉਹਦੇ ਵਿੱਚੋਂ ਪੈਸਾ ਕਿਵੇਂ ਆਊਗਾ। ਦਿਖਾਵਾ ਇਹ ਹੈ ਕਿ ਖਜ਼ਾਨੇ 'ਚ ਪੈਸਾ ਆਊਗਾ, ਪਰ ਉਹ ਜਨਾਬ ਖੇਡ ਖਿੱਸਿਆਂ 'ਚ ਪੈਸਾ ਲਿਆਉਣ ਦੀ ਆ। ਇਸ ਲਈ ਸਾਰਾ ਧਿਆਨ ਤਾਂ ਉੱਥੇ ਲੱਗਿਆ, ਪੰਜਾਬ ਦੇ ਮਸਲਿਆਂ ਤੇ ਧਿਆਨ ਕਿੱਥੇ? ਇਸ ਲਈ ਹੁਣ ਜਾਂ ਫੋਟੋ ਦਿਖਦੀ ਆ ਜਾਂ ਪੈਸਾ ਦਿਖਦਾ।
ਹਾਂਜੀ, ਫਿਰ ਇਸੇ ਕਰਕੇ ਪੈਸਾ ਇਕੱਠਾ ਕਰਨ ਦੇ ਕਰਕੇ ਤਾਂ ਕਦੇ ਤਾਂ ਮੋਹਾਲੀ ਵਾਲੀ ਮੰਡੀ ਦਾ ਚਰਚਾ ਚੱਲ ਪੈਂਦਾ, ਕਦੇ ਕਹਿੰਦੇ ਯੂਨੀਵਰਸਿਟੀ ਵਾਲੀ ਇੰਨੇ 100 ਏਕੜ ਜ਼ਮੀਨ ਵੇਚ ਦੇਣੀ ਹੈ, ਕਦੇ ਲੈਂਡ ਪੂਲਿੰਗ, ਵੀ ਇੱਥੋਂ ਜਿਹੜਾ ਲੁੱਟ ਖਸੁੱਟ ਕੇ ਖਰੂੰਜ ਕੇ ਲੈ ਜਾਈਏ ਲੋਕਾਂ ਕੋਲੋਂ ਕਿਵੇਂ ਨਾ ਕਿਵੇਂ, ਵੀ ਲੋਕਾਂ ਦੇ ਪੱਲੇ ਨਾ ਕੁਛ ਰਹਿ ਜੇ। ਤੁਸੀਂ ਤਾਂ ਆਪ ਰਾਹਤ ਤਾਂ ਕੀ ਦੇਣੀ, ਤੁਸੀਂ ਤਾਂ ਮੁਲਾਜ਼ਮਾਂ ਤੋਂ ਮੰਗੀ ਜਾਂਦੇ ਹੋ ਕਿ ਬਈ ਇੰਨੇ ਕਰੋੜ ਰੁਪਈਆ ਆਹ ਮਹਿਕਮਾ ਦੇਵੇ, ਇੰਨੇ ਕਰੋੜ ਆਹ ਮਹਿਕਮਾ ਦੇਵੇ, ਤੇ ਜੇ ਉਹਨਾਂ ਕੋਲੇ ਹੀ ਹੋਵੇ ਫਿਰ ਉਹ ਮਹਿਕਮੇ ਨਾਲ ਵਧੀਆ ਚੱਲਣ ਲੱਗ ਪੈਣ, ਫਿਰ ਉਹਨਾਂ ਦੀ ਪਰਫਾਰਮੈਂਸ ਨਾ ਸੁਧਰ ਜੇ।